ਤੇ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀ ਮਾਜ਼ੀ ਦੀ ਗੱਲਾਂ ਉਹ ਪੁਰਾਣੀ ਹੋ ਗਈਆਂ? देखो जी, सब तो पहले ਤੁਹਾਨੂੰ मुबारक होवे पंजाबी चैनल स्पोर्ट का शुरू करन ते ਤੁਹਾਡੀ पूरी टीम ਨੂੰ मुबारक। देखो जी, माजी भी जो होया ਤੁਹਾਨੂੰ ਵੀ पता कि साडी क्रिकेट ਨੂੰ बहुत नुकसान पहुंचा, यारी दोस्ती होईयां, ग्रुप बंदी होई जिहदी वजह तो साडी टीम ਜਿਹੜੀ ਹੈ ਨਾ ਸ਼ਿਕਸਤਾਂ ਦੇ ਉੱਤੇ ਦੋ ਚਾਰ ਰਹੀ ਹੈ। ਹੁਣ ਆ ਕੇ ਤੁਸੀਂ ਦੇਖੋ श्रीलंका ਨੂੰ ਹਰਾ ਕੇ ਖੁਸ਼ ਹੋ, ਤੁਸੀਂ ਜ਼ਿੰਬਾਬਵੇ ਨੂੰ ਹਰਾ ਕੇ ਖੁਸ਼ ਹੋ, ਬਸ ਤੁਸੀਂ ਤੁਹਾਡੀਆਂ ਖੁਸ਼ੀਆਂ ਇੱਥੋਂ ਤੱਕ ਨੇ। ਤੁਸੀਂ ਜਦੋਂ ਵੱਡੀ ਟੀਮਾਂ ਨਾਲ ACC ਦੇ ਟੂਰਨਾਮੈਂਟ ਜਾਂਦੇ ਹੋ, ਤੁਸੀਂ ICC ਦੇ ਟੂਰਨਾਮੈਂਟ ਜਾਂਦੇ ਹੋ, ਤੁਹਾਡਾ ਉੱਤੇ ਪੋਲ ਖੁੱਲ ਜਾਂਦਾ ਹੈ। ਇੰਡੀਆ ਦੇ ਖਿਲਾਫ ਉਹਦੀ ਖੇਡ ਦੇ 3 ਮੈਚ ਏਸ਼ੀਆ ਕੱਪ ਦੇ ਹਾਰ ਜਾਂਦੇ, वर्ल्ड कप भी जाते उत्थे हार जाते। देखो हाली सानू बहुत दूर जाना है, असी हाली मिडल ऑर्डर साडा तगड़ा नहीं हो पा रहा। मिडल ऑर्डर की वजह तो सानू शिकस्तां होंदियां पईयां ने। 6-6 ओपनर जो एक टीम ही खेडणगे ते ओपनर थल्ले कौन खेडेगा? मैनूं दसो ना। हुण फहर जमान नूं तुसीं थल्ले क्यों नहीं आंदा 5वें 6वें ते दसो? पहले कौन पूछना है माइक हैसन को, भाई मिडल ऑर्डर बना, मिडल ऑर्डर तगड़ा होएगा तो तुसीं मैच जितोगे। आमिर साहब माइक हैसन ने कहते जदों दा मैं कोच बनया टीम बड़े मैच जितदी पई आसी इन्हां नूं पूछो ना। पर इंडिया के खिलाफ तिने मैच क्यों हारिया? इंडिया के खिलाफ क्यों मैच हारिया? ਤੁਸੀਂ ਪਲੈਨਿੰਗ ਹੀ ਕਰਦੇ ਹੋ, ਤੁਸੀਂ ਫਾਸਟ ਬੋਲਰ ਇੱਕ ਨੂੰ ਇੱਕ ਆਊਟ ਕਰਦਾ, ਦੂਸਰੇ ਨੂੰ ਬਾਹਰ ਬਿਠਾ ਦੇਣਾ, ਦੂਸਰਾ ਆਊਟ 3 ਕਰਦਾ ਉਹਨੂੰ ਬਾਹਰ ਬਿਠਾ ਦੇਣਾ, ਸਪਿਨਰ ਆਊਟ ਕਰੇ, ਫਾਸਟ ਬੋਲਰ ਆਊਟ ਕਰੇ ਉਹਨੂੰ। ਦੇਖੋ ਇੱਕ ਨਾ ਇੱਕ ਚੈਨਲ ਹੁੰਦਾ, ਇੱਕ ਬੰਦੇ ਦਾ ਰਿਦਮ ਹੁੰਦਾ। ਜੇ ਤੁਸੀਂ ਮੈਨੂੰ ਇੱਕ ਮੈਚ ਖਿਡਾਓਗੇ, ਦੂਸਰਾ ਮੈਚ ਬਾਹਰ ਬਿਠਾ ਦਿਓਗੇ ਤੇ ਮੈਂ ਕਿਸ ਤਰ੍ਹਾਂ ਆਊਟ ਪਰਫਾਰਮ ਕਰ ਸਕਾਂਗਾ? ਐਸਾ ਟੀਮਾਂ ਨਹੀਂ ਬਣਦੀਆਂ, ਐਸਾ ਬੰਦਿਆਂ ਨੂੰ ਕੌਨਫੀਡੈਂਸ ਨਹੀਂ ਦਿੱਤਾ। ਇਹ ਕ੍ਰਿਕਟ ਹੈ ਹੀ ਕੌਨਫੀਡੈਂਸ ਦੀ, ਜਿੰਨਾ ਕੌਨਫੀਡੈਂਸ ਤੁਸੀਂ ਪਲੇਅਰਾਂ ਨੂੰ ਦਿਓਗੇ ਉਹਨਾਂ ਚੰਗਾ ਖੇਡਦੇ ਆ। ਮਗਰ ਇਸ ਤਰ੍ਹਾਂ ਬਾਰਾ ਜੋ ਵੀ ਹੈ ਜੀ, ਪਾਕਿਸਤਾਨ ਨੂੰ जीती होती है, जितदा भी है मुबारकबाद हक तो है। जिस तरह भी है बाबर आजम ने 100 किया, दुनिया खुश हो गई, अगले कल मैच इन्हें 0 कर दिता। आमिर साहब जीरो की गल ਤੁਹਾਡੇ ਕੋਲ मैं सवाल पूछना चाहता है कि जीरो क्यों, मतलब नौबत क्यों आ रही? पहले ਅਸੀਂ लड़ के किया जी फैंस ने कि बाबर ਨੂੰ ਲਿਆਓ T20 ਵਿੱਚ। ਹੁਣ T20 ਵਿੱਚ ਜਿਹੜਾ ਟੈਕਨੀਕ ਦਾ ਮਸਲਾ ਆ ਰਿਹਾ, ਸਪਿਨਰ ਨੂੰ ਖੇਡਦੇ ਉਹਨਾਂ ਨੂੰ ਬੜਾ ਮਸਲਾ ਹੈ। ਮਾਈਕ ਹੈਸਨ ਸਾਹਿਬ ਉਹਨਾਂ ਟੈਕਨੀਕ ਉੱਤੇ ਕੰਮ ਨਹੀਂ ਕਰ ਰਹੇ ਤੁਹਾਡੀ ਨਜ਼ਰ 'ਚ? देखो ना गल्लां हुण तुसीं मेरे नाल पुछो, यही तो गल माइक हैसन तो पुछो ना, लोगों ने लाइन दे उत्ते उन्होंने भी दस भी तू बाबर आजम नूं 2 साल तो उन्हें 100 किया तो तू भी क्यों नहीं कर सकिया? उसकी तकनीक तो क्यों नहीं काम? देखो बाबर आजम नहीं, कोई शक नहीं, वो दुनिया का और पाकिस्तान का नंबर 1 प्लेयर है। रिकॉर्ड तो ब्रेक करी 2200 हो गए ने, 49 50 हो गए ने, एवं तो नहीं कहता प्लेयर है तो उन्हें स्कोर की ना। बहरहाल है कि बाबर नूं जिन्ना तगड़ा प्लेयर है उन्होंने रन बनाने चाहिए, मगर इन्नी लंबी भी बैट पैच नहीं होंदा जिन्ना बाबर आजम कैरी करता पे। देखो स्पिनर तो अच्छा नहीं खेलता, ओदा फेलियर है। क्यों नहीं हो रहा? कोचों को पूछे, बड़े जुएब मियांदाद को चला जाए, इमाम को चला जाए, यूसुफ को चला जाए, सारे को पता करके फिर जाए खेडे। ऐसा सीख जाते। तुसीं कहो ना जी मैं ऐसा कला करांगा, ऐसा काम नहीं होता। बहरहाल इन्हां नूं बड़ी मेहनत की जरूरत है। तुसीं नाम लिया ਉਹ ਅਸੀਂ ਵੇਖਦੇ ਕਿ ਮੀਡੀਆ ਉੱਤੇ ਬਹਿ ਕੇ ਜ਼ਿਆਦਾ ਤਨਕੀਦ ਕਰਨਾ ਪਸੰਦ ਕਰਦੇ ਹਾਂ ਬਜਾਏ ਉਹਦੀ ਇਸਲਾਹ ਕਰਨ ਨੂੰ, ਦੱਸਣ ਨੂੰ। देखो जी यही तो ਵੱਡੇ ਪਲੇਅਰਾਂ ਦਾ ਗੱਲ ਹੈਗੀ ਨਾ, ਜਦੋਂ ਹੁੰਦੇ ਨੇ ਉਦੋਂ ਕੁਝ ਕਰਦੇ ਨਹੀਂ ਹੈ ਤੇ ਜਦੋਂ ਟੀਵੀ ਤੇ ਬੈਕ ਤੋਂ ਦੇਖ ਬੜਾ ਆਸਾਨ ਹੁੰਦਾ ਹੈ। ਪਲੇਅਰ ਜਿਹੜਾ ਤੁਹਾਡਾ ਸਾਥ ਹੈ ਬਾਬਰ ਆਜ਼ਮ ਦੀ ਵਜ੍ਹਾ ਤੋਂ, ਦੇਖੋ ਬਾਬਰ ਆਜ਼ਮ ਸਟੇਡੀਅਮ ਵਿੱਚ ਆਉਂਦਾ ਤੇ ਜਦੋਂ ਆਊਟ ਹੁੰਦਾ ਸਟੇਡੀਅਮ ਖਾਲੀ ਹੋ ਜਾਂਦਾ। ਇੱਥੋਂ ਹਿਸਾਬ ਲਾ ਲਓ ਤਨਕੀਦ ਜ਼ਿਆਦਾ ਅੱਛੀ ਹੈ ਜਾਂ ਉਹਦਾ ਬਾਬਰ ਦਾ ਆਊਟ ਹੋਣਾ ਜ਼ਿਆਦਾ ਚੰਗਾ ਹੈ। ਬਿਲਕੁਲ। ਤੇ ਆਮਿਰ ਸਾਹਿਬ ਆਖਰੀ ਸਵਾਲ ਇੱਕ ਲੈ ਲੈਣਾ, ਸਲਮਾਨ ਅਲੀ ਆਗਾ ਦੇ ਬਾਰੇ ਹੁਣ ਕਿਹਾ ਜਾ ਰਿਹਾ ਹੈ ਕਿ ਜੀ ਉਹਨਾਂ ਨੂੰ ਕਪਤਾਨੀ ਤੋਂ ਹਟਾਇਆ ਜਾਊਗਾ ਤੇ ਸ਼ਾਦਾਬ ਖਾਨ ਜਿਹੜੇ ਇੰਜਰਡ ਨੇ, ਰਿਹੈਬ ਕਰ ਰਹੇ ਨੇ, ਉਹਨਾਂ ਨੂੰ ਵਾਪਸ ਲਿਆਇਆ ਜਾਊਗਾ। ਤੁਸੀਂ ਸਮਝਦੇ ਹੋ ਬਹੁਤ ਵੱਡਾ ਕੁਐਸਚਨ ਮਾਰਕ ਹੈ, ਬਹੁਤ ਵੱਡਾ ਕੁਐਸਚਨ ਮਾਰਕ ਹੈ। ਦੇਖੋ ਕਿਉਂ ਲਿਆਇਆ ਜਾ ਰਿਹਾ, ਸ਼ਾਦਾਬ ਦੀ ਕੀ ਪਰਫਾਰਮੈਂਸ ਹੈ, ਉਹਦੇ ਕੀ ਮਾਰ ਕੇ ਮਾਰੇ ਨੇ, ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਆਈਆਂ ਨੇ। ਇੱਕ ਰੀਹੈਬ ਤਾਂ ਕਈ ਬੱਚੇ ਉੱਠ ਕੇ ਆ ਜਾਣਗੇ ਯਾਰ, ਇੱਕ ਕਾਨੂੰਨ ਨਾ ਬਣਾਓ। ਦੇਖੋ ਸਲਮਾਨ ਅਲੀ ਆਗਾ ਨੋ ਡਾਊਟ ਇਜ਼ ਅ ਵੈਰੀ ਗੁੱਡ ਕ੍ਰਿਕਟਰ ਹੈ, ਟੈਸਟ ਦਾ ਵਨਡੇ ਦਾ ਬੜਾ ਅੱਛਾ, ਉਹਨੇ ਲਾਸਟ ਵਨਡੇ 100 ਵੀ ਕੀਤਾ ਹੈ, ਕੋਈ ਸ਼ੱਕ ਨਹੀਂ ਸਲਮਾਨ ਅਲੀ ਦਾ ਬਹੁਤ ਅੱਛਾ ਬੈਟਰ, ਮਗਰ T20 ਚ ਉਹਨੇ ਪਰਫਾਰਮ ਨਹੀਂ ਕੀਤਾ। ਉਹਨੇ ਕੋਈ ਜ਼ਿਆਦਾ ਕੋਈ ਜੋਹਰ ਨਹੀਂ ਦਿਖਾਏ ਆਪਣੇ, ਜਿਹਦੀ ਵਜ੍ਹਾ ਤੋਂ ਨਾ ਅੱਗੇ ਆ ਸਕੇ। ਬੜਾ ਕਪਤਾਨ ਇੱਕ ਚੇਂਜ ਕਰਨਾ ਚਾਹੁੰਦੇ ਨੇ जी कर। मेरे ख्याल है शहनशाह अफरीदी बहुत अच्छी चॉइस है T20 वास्ते, क्योंकि एक यंगस्टर सी, एक फाइटर सी, तो ने बॉल तो आउट करने वाला सी, प्रेशर पाने वाला सी। जे अगर वो बन जाता तो ठीक सी, भला जी कोई गल नहीं, चंगा जिहड़ा मर्जी आवे पाकिस्तान वास्ते चंगा होना चाहिए। बिल्कुल पाकिस्तान वास्ते चंगा होना चाहिए। आमिर साहब बहुत बहुत शुक्रिया तुहाडा साडे नाल जुड़े तुसीं। ते यही गल है जिहड़ी एक पॉलिसी चल रही होंदी है ਉਹ ਸਾਰੀ ਰੱਦੋ ਬਦਲ ਹੋ ਜਾਂਦੀ ਨੇ ਤੇ ਸਾਡੀ ਦੁਆ ਹੈ ਕਿ ਸਲਮਾਨ ਅਲੀ ਆਗਾ ਵੀ ਜਿਹੜਾ ਆਪਣੀ ਅੱਛੀ ਪਰਫਾਰਮੈਂਸ ਦਿਖਾਉਣ ਤਾਂ ਕਿ